व्यूअर्स ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਅਮਰਤਪਾਲ ਸਿੰਘ ਦੀ ਅਸੀਂ ਈਮੇਲ ਪੜ੍ਹ ਰਹੇ ਸੀ, ਉਹਨਾਂ ਦਾ ਜੋ ਸੈਕੰਡ ਕੁਐਸਚਨ ਹੈ ਉਹਨਾਂ ਦਾ ਆਨਸਰ। ਹਾਂਜੀ, ਉਹਨਾਂ ਦਾ ਜਿਹੜਾ ਦੂਸਰਾ ਸਵਾਲ ਸੀ ਉਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਖਾਲਿਸਤਾਨ ਮੰਗਦੇ ਹਾਂ। ਉਹਨਾਂ ਨੇ ਵੀ ਕਿਹਾ ਵੀ ਅਸੀਂ ਹਮਾਇਤੀ ਹਾਂ, ਗੁਰੂ ਸਾਹਿਬ ਕਿਰਪਾ ਕਰਨ ਜੀ ਤੇ ਇਹ ਸੰਭਵ ਹੈ। ਉਹਨਾਂ ਨੇ ਆਪਣੇ ਆਪ ਨੂੰ ਨਿਮਾਣੇਪਨ ਦੇ ਵਿੱਚ ਵੀ ਜਿਹੜਾ ਰੱਖਿਆ ਕਿ ਜੀ ਮੇਰੀ ਸੋਚ ਤਾਂ 5 ਸਾਲ ਦੇ ਬੱਚੇ ਵਰਗੀ ਹੈ ਜੀ। ਪਰ ਦੋ ਉਹਨਾਂ ਨੇ ਜਿਹੜੇ ਸਵਾਲ ਉਠਾਏ ਜੀ, ਇੱਕ ਤਾਂ ਇਹ ਵੀ ਜੇ ਖਾਲਿਸਤਾਨ ਬਣਿਆ ਤੇ ਤਖਤ ਹਜ਼ੂਰ ਸਾਹਿਬ ਬਾਹਰ ਰਹਿ ਜਾਏਗਾ, ਉਸ ਦਾ ਕੀ ਬਣੇਗਾ। ਫਿਰ ਉਹਨਾਂ ਨੇ ਇਸ ਗੱਲ ਦਾ ਵੀ ਕਿਹਾ ਕਿ ਵੀ ਆਲਰੇਡੀ ਅਸੀਂ ਨਨਕਾਣਾ ਸਾਹਿਬ ਔਰ ਹੋਰ ਵੱਡੇ ਬਹੁਤ ਸਾਰੇ ਗੁਰਦੁਆਰੇ ਪਾਕਿਸਤਾਨ 'ਚ ਨੇ ਜੀ। ਤੇ ਫਿਰ ਇੱਕ ਉਹਨਾਂ ਨੇ ਉਹ ਵਾਕਿਆ ਹੀ 5 ਸਾਲ ਦੇ ਬੱਚੇ ਵਾਂਗ ਇਹ ਚਾਹਨਾ ਕੀਤੀ ਵੀ ਕੀ ਕਦੇ ਪਾਕਿਸਤਾਨ ਤੇ ਖਾਲਿਸਤਾਨ ਇਕੱਠੇ ਹੋ ਸਕਦੇ ਨੇ। ਜੀ ਦੇਖੋ, ਪਹਿਲੀ ਗੱਲ ਤਾਂ ਇਹ ਹੈ, ਅਕਸਰ ਇਹ ਸਵਾਲ ਪਹਿਲਾਂ ਵੀ ਆਉਂਦਾ, ਅਸੀਂ ਇਹਨੂੰ ਰਿਸਪੌਂਡ ਕਰਦੇ ਹਾਂ, ਪਰ ਹੋ ਸਕਦਾ ਕੁਝ ਨਵੇਂ ਦਰਸ਼ਕ ਜੁੜਦੇ ਨੇ ਨਾਲ, ਇਸ ਲਈ ਅਸੀਂ ਕੁਝ ਚੀਜ਼ਾਂ ਫਿਰ ਰਿਪੀਟ ਵੀ ਕਰ ਦਿੰਦੇ ਜੀ। ਹੁਣ ਮੱਕਾ ਤੇ ਮਦੀਨਾ ਇਹ ਇਸਲਾਮ ਦੀਆਂ ਦੋ ਬਹੁਤ ਮੁਕੱਦਸ ਥਾਵਾਂ ਨੇ ਜੀ। ਇਸਲਾਮ ਦੇ ਵਿੱਚ ਜਿਹੜਾ ਇਹ ਜ਼ਰੂਰੀ ਹੈ ਹਰ ਮੁਸਲਮਾਨ ਦੇ ਲਈ ਕਿ ਉਹ ਜੀਵਨ ਦੇ ਵਿੱਚ ਇੱਕ ਵਾਰ ਜ਼ਰੂਰ ਹੱਜ ਕਰੇ, ਹੱਜ ਲਈ ਜਾਏ। ਜੀ। ਹੁਣ ਮੱਕਾ ਸ਼ਰੀਫ ਸਾਊਦੀ ਅਰੇਬੀਆ 'ਚ ਹੈ, ਦੁਨੀਆ ਦੇ ਵਿੱਚ 55 ਤੋਂ ਜ਼ਿਆਦਾ ਮੁਸਲਮਾਨਾਂ ਦੇ ਮੁਲਕ ਨੇ। ਜੀ। ਹੁਣ ਉਹ ਸਾਰੇ ਹੀ ਜਿਹੜੇ ਮੁਲਕ ਨੇ, ਮੁਲਕਾਂ 'ਚ ਰਹਿਣ ਵਾਲੇ ਮੁਸਲਮਾਨ ਨੇ, ਉਹ ਜਦੋਂ ਸਾਊਦੀ ਅਰੇਬੀਆ ਜਾਂਦੇ ਨੇ ਮੱਕੇ 'ਚ ਹੱਜ ਲਈ ਜਾਂ ਉਮਰੇ ਲਈ ਜੀ ਤੇ ਉਹ ਵੀਜ਼ਾ ਲੈ ਕੇ ਜਾਂਦੇ ਨੇ। ਹੁਣ ਉਹਨਾਂ ਦਾ ਇਹ ਤਾਂ ਨਹੀਂ ਹੁੰਦਾ ਕਿ ਜੀ ਜੇ ਸਾਡੇ ਦੇਸ਼ਾਂ ਦੀ ਬਾਉਂਡਰੀ ਬਣ ਗਈ ਤਾਂ ਹੁਣ ਅਸੀਂ ਮੱਕਾ ਸ਼ਰੀਫ ਕਿਵੇਂ ਜਾ ਸਕਾਂਗੇ ਤੇ ਜਾਂ ਅਸੀਂ ਵੀਜ਼ਾ ਕਿਉਂ ਲਈਏ। ਫਿਰ ਜਦੋਂ ਉਹ ਸਾਊਦੀ ਅਰੇਬੀਆ ਜਾਂਦੇ ਨੇ, ਉਹਨਾਂ ਦੇ ਬੜੇ ਸਖਤ ਕਾਨੂੰਨ ਨੇ, ਉਹਨਾਂ ਦੀ ਆਪਣੀ ਮੋਰਲ ਪੋਲਿਸੀ ਹੈ, ਹੋਰ ਕਾਨੂੰਨ, ਉਹ ਉਹਨਾਂ ਕਾਨੂੰਨਾਂ ਨੂੰ ਓਬੇ ਵੀ ਕਰਦੇ ਨੇ, ਭਾਵੇਂ ਉਹਨਾਂ ਦੇ ਆਪਣੇ ਕਬੀਲੇ 'ਚ ਜਾਂ ਆਪਣੇ ਮੁਲਕ 'ਚ ਕੋਈ ਵੀ ਕਾਨੂੰਨ ਹੋਏ। ਜੀ। ਸੋ ਮੈਂ ਸਮਝਦਾ ਹਾਂ ਵੀ ਜੇ ਜਦੋਂ ਖਾਲਿਸਤਾਨ ਹੋਣ ਦੇ ਵਿੱਚ ਆਉਂਦਾ ਹੈ ਕਿ ਹਜ਼ੂਰ ਸਾਹਿਬ ਨੇ ਤਾਂ ਉੱਥੇ ਹੀ ਰਹਿਣੇ, ਤਖਤ ਸਾਹਿਬ ਹੈ ਸਾਡਾ। ਜਦੋਂ ਸਿੱਖ ਮਿਸਲਾਂ ਦੇ ਵੇਲੇ 50-60 ਸਾਲ ਜੂਝਦੇ ਰਹੇ ਨੇ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਸਟੈਬਲਿਸ਼ ਨਹੀਂ ਹੋਇਆ, ਹਜ਼ੂਰ ਸਾਹਿਬ ਕਿੱਥੇ ਸੀ? ਜੀ ਜੀ। ਉਹਨਾਂ ਦੇ ਕੋਲ ਹੀ ਸੀ, ਉੱਥੇ ਕੁਛ ਇਮਾਰਤ ਵੀ ਨਹੀਂ ਸੀ, ਸਗੋਂ ਜਸਟ ਇੱਕ ਛੋਟੀ ਜਿਹੀ ਯਾਦਗਾਰ ਬਣੀ ਹੋਈ ਸੀ। ਜੀ। ਜਦੋਂ ਸਿੱਖ ਰਾਜ ਇਸਟੈਬਲਿਸ਼ ਹੋਇਆ, ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਤਖਤ ਦੇ ਉੱਤੇ ਆਏ, ਸਾਡੀ ਤਾਕਤ ਬਣੀ। ਫਿਰ ਨਿਜ਼ਾਮ ਹੈਦਰਾਬਾਦ, ਜਿਨ੍ਹਾਂ ਦੀ ਜੁਰਿਸਡਿਕਸ਼ਨ ਦੇ ਵਿੱਚ ਤਖਤ ਹਜ਼ੂਰ ਸਾਹਿਬ ਪੈਂਦਾ ਸੀ, ਅੱਜ ਇਹ ਮਹਾਰਾਸ਼ਟਰ 'ਚ, ਉਹਨਾਂ ਨੇ ਸਿੱਖ ਰਾਜ ਵੱਲ ਦੋਸਤੀ ਦਾ ਹੱਥ ਵਧਾਇਆ। ਉਹਨਾਂ ਦਾ ਜਿਹੜਾ ਐਂਬੈਸਡਰ ਉਹ ਆਇਆ ਬਹੁਤ ਸਾਰੇ ਤੋਹਫੇ ਲੈ ਕੇ। ਜੀ। ਮਹਾਰਾਜਾ ਰਣਜੀਤ ਸਿੰਘ ਲਈ ਕੈਨੋਪੀ ਸੀ ਚਾਨਣੀ, ਜਿਹੜੀ ਹੀਰਿਆਂ ਜਵਾਹਰਾਤਾਂ ਨਾਲ ਸਟੱਡਡ ਸੀ, ਜਿਹੜੀ ਕਿ ਮਹਾਰਾਜਾ ਨੇ ਹਰਮੰਦਰ ਸਾਹਿਬ ਭੇਜ ਦਿੱਤੀ ਸੀ। ਔਰ ਜੂਨ 84 'ਚ ਇਹਨਾਂ ਨੇ ਜਦੋਂ ਤੋਸ਼ਾਖਾਨਾ ਲੁੱਟਿਆ ਤੇ ਸਾੜਿਆ ਜੀ ਤੇ ਉਹ ਚਾਨਣੀ ਤਬਾਹ ਕੀਤੀ ਹੈ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ। ਸੋ ਉਦੋਂ ਉਸ ਦੋਸਤੀ ਦਾ ਆਪਸੀ ਸਬੰਧ ਜਦੋਂ ਜੁੜਿਆ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜਵਾਬੀ ਵੀ ਉਸ ਨੂੰ ਬਹੁਤ ਤੋਹਫੇ ਦਿੱਤੇ, ਜਿਹੜਾ ਵੀ ਉਹਨਾਂ ਦਾ ਇਲਚੀ ਆਇਆ ਸੀ। ਔਰ ਨਾਲ ਹੀ ਇਹ ਖਾਹਿਸ਼ ਜ਼ਾਹਿਰ ਕੀਤੀ ਵੀ ਸਾਡਾ ਤਖਤ ਸਾਹਿਬ ਹੈ ਇੱਥੇ, ਇਸ ਨੂੰ ਅਸੀਂ ਬਿਲਟ ਕਰਨਾ ਹੈ, ਉਸ ਦੇ ਲਈ ਸਾਨੂੰ ਪੂਰੀਆਂ ਸਹੂਲਤਾਂ, ਸਾਡੀ ਪ੍ਰੈਜ਼ੈਂਸ ਹੋਏ। ਔਰ ਇਹ ਜਿਹੜਾ ਤਖਤ ਸਾਹਿਬ ਦੀ ਪਹਿਲੀ ਵੱਡੀ ਬਿਲਡਿੰਗ ਹੈ, ਇਹ ਸਿੱਖ ਰਾਜ ਦੇ ਵੇਲੇ ਬਣੀ। ਜੀ। ਔਰ ਅੱਜ ਵੀ ਜਿਵੇਂ ਨਨਕਾਣਾ ਸਾਹਿਬ, ਆਲਮੋਸਟ ਸਾਰਾ ਹੀ ਨਨਕਾਣਾ ਸਾਹਿਬ ਦਾ ਜਿਹੜਾ ਏਰੀਆ ਹੈ, ਉਹਦੀ ਰਜਿਸਟਰੀ ਜਾਂ ਉਸ ਦਾ ਇੰਤਕਾਲ ਜ਼ਮੀਨ ਦਾ ਗੁਰੂ ਨਾਨਕ ਸਾਹਿਬ ਦੇ ਨਾਂ ਹੀ ਹੈ, ਸਾਰਾ ਸ਼ਹਿਰ ਹੀ ਵਸਿਆ ਹੋਇਆ। ਇਸੇ ਤਰ੍ਹਾਂ ਸਾਰੇ ਦਾ ਸਾਰਾ ਨੰਦੇੜ ਸ਼ਹਿਰ ਜਿਹੜਾ ਅਬਚਲ ਨਗਰ ਜਿਹਨੂੰ ਕਹਿੰਦੇ ਨੇ, ਉਹ ਮਲਕੀਅਤ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਹੈ। ਔਰ ਇਹ ਨਿਜ਼ਾਮ ਹੈਦਰਾਬਾਦ ਨੇ ਉਸ ਵੇਲੇ ਗਿਫਟ ਕੀਤਾ ਹੋਏਗਾ ਜਦੋਂ ਦੋਸਤੀ ਦੇ ਸੰਬੰਧ ਬਣੇ। ਸੋ ਮੈਂ ਸਗੋਂ ਉਹਨਾਂ ਦੇ ਆਰਗੂਮੈਂਟ ਨੂੰ ਕਾਊਂਟਰ ਕਰ ਰਿਹਾ ਇਹ ਕਹਿ ਕੇ ਕਿ ਜਦੋਂ ਤੁਹਾਡਾ ਰਾਜ ਭਾਗ ਹੁੰਦਾ, ਜੇ ਸਾਡੇ ਕੋਲ ਰਾਜ ਭਾਗ ਸੀ, ਸਾਡੀ ਸਿਆਸੀ ਪਾਵਰ ਸੀ ਤਾਂ ਸਾਡਾ ਤਖਤ ਸਾਹਿਬ ਬਣਿਆ। ਜੀ। ਤੇ ਕੱਲ੍ਹ ਜਦੋਂ ਸਾਡੇ ਕੋਲ ਖਾਲਿਸਤਾਨ ਹੋਏਗਾ, ਸਾਡਾ ਇੱਕ ਮੁਲਕ ਦੀ ਹੋਂਦ, ਇੱਕ ਤਾਕਤਵਰ ਮੁਲਕ ਦੇ ਤੌਰ 'ਤੇ ਅਸੀਂ ਇਸਟੈਬਲਿਸ਼ ਕਰਾਂਗੇ, ਤੇ ਕਿਸੇ ਦੀ ਕੀ ਮਜਾਲ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਜਾਂ ਤਖਤ ਸ੍ਰੀ ਹਜ਼ੂਰ ਸਾਹਿਬ ਜਾਂ ਗੁਰਦੁਆਰਾ ਨਾਨਕ ਝੀਰਾ ਬਿਦਰ ਜਾਂ ਹੋਰ ਸਾਊਥ ਮਿਡਲ ਆਫ ਦਾ ਇੰਡੀਆ, ਮੱਧ ਭਾਰਤ ਜਾਂ ਉੱਤਰ ਪੂਰਬ ਦੇ ਵਿੱਚ ਜਿਹੜੇ ਸਾਡੇ ਗੁਰਧਾਮ ਨੇ, ਉਹਨਾਂ ਦੇ ਵੱਲ ਕੋਈ ਕੈਰੀ ਅੱਖ ਨਾਲ ਵੀ ਦੇਖ ਸਕੇ। ਜੀ ਜੀ। ਸੋ ਅੱਜ ਸਾਡੇ ਤਖਤ ਰੁਲ ਰਹੇ ਨੇ। ਅੱਜ ਹਜ਼ੂਰ ਸਾਹਿਬ ਤੇ RSS ਬੈਠਾ ਹੈ, ਸ਼ਿਵ ਸੈਨਾ ਬੈਠੀ ਹੈ, ਉਹਨਾਂ ਦਾ ਕੰਟਰੋਲ ਹੈ। ਜੀ। ਪਟਨਾ ਸਾਹਿਬ ਜਾ ਕੇ ਦੇਖ ਲਓ ਕਿਸ ਕਿਸਮ ਦਾ ਉਹਨਾਂ ਦਾ ਕੰਮ ਹੁੰਦਾ। ਸੋ ਇਹ ਜ਼ਰੂਰੀ ਹੈ ਕਿ ਸਾਡਾ ਆਪਣਾ ਮੁਲਕ ਹੋਏ ਤਾਂ ਕਿ ਸਾਡੇ ਤਖਤ ਸਾਹਿਬਾਨ ਔਰ ਦੂਸਰੇ ਇਤਿਹਾਸਕ ਗੁਰਦੁਆਰੇ ਵੀ ਉਹਨਾਂ 'ਚ ਗੁਰਮਤ ਮਰਿਆਦਾ, ਗੁਰਮਤ ਪਰੰਪਰਾ ਲਾਗੂ ਹੋਏ। ਹੁਣ ਜੇ ਪਾਕਿਸਤਾਨ ਬਣਿਆ 47 ਦੇ ਵਿੱਚ, ਠੀਕ ਹੈ, ਥੋੜ੍ਹੀ ਦੇਰ 4-5 ਸਾਲ ਕਿਉਂਕਿ ਸਿਵਲ ਵਾਰ ਹੋਈ,
ਆਪਸ ਦੇ ਵਿੱਚ ਇੱਕ ਨਫ਼ਰਤ ਦੀ ਭਾਵਨਾ ਸੀ। ਸ਼ੁਰੂ ਦੇ ਵਿੱਚ ਉਹਨਾਂ ਦਾ ਪ੍ਰਬੰਧ ਗੁਰਦੁਆਰਾ ਸਾਹਿਬਾਨ ਦਾ ਨਹੀਂ, ਪਰ ਉੱਥੇ ਹੀ ਨੇ ਗੁਰਦੁਆਰਾ ਸਾਹਿਬ ਜੀ। ਹੁਣ ਜਦੋਂ ਸਬੰਧ ਸੁਧਰੇ ਨੇ, ਅੱਜ ਪਾਕਿਸਤਾਨ ਦੇ ਵਿੱਚ ਉਹੀ ਨਨਕਾਣਾ ਸਾਹਿਬ ਇੱਕ ਅਲੱਗ ਜ਼ਿਲ੍ਹਾ ਨਨਕਾਣਾ ਸਾਹਿਬ ਹੈ ਜੀ। 178 ਦੇ ਕਰੀਬ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਸਿਕਿਉਰ ਔਕਾਫ ਦੇ ਕੋਲ ਨੇ। ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਖੁੱਲ੍ਹ ਰਿਹਾ। ਕਰਤਾਰਪੁਰ ਸਾਹਿਬ ਦੀ ਨਵੀਂ ਬਿਲਡਿੰਗ ਬਣ ਕੇ ਸਾਹਮਣੇ ਆਇਆ, ਸੱਚਾ ਸੌਦਾ ਖੁੱਲ੍ਹਿਆ ਸੰਗਤਾਂ ਦੇ ਲਈ। ਗੁਰਦੁਆਰਾ ਰੋੜੀ ਸਾਹਿਬ ਅਹਿਮਨਾਬਾਦ ਖੁੱਲ੍ਹੇ। ਸੋ ਹੌਲੀ ਹੌਲੀ ਔਰ ਪਾਕਿਸਤਾਨ ਪਹਿਲਾ ਇੱਕ ਐਸਾ ਇਸਲਾਮਿਕ ਮੁਲਕ ਬਣਿਆ ਹੈ ਜਿਹਦੇ 'ਚ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਹੈ ਜੀ। ਸੋ ਅਸੀਂ ਬਜਾਏ ਕਿ ਐਵੇਂ ਇਹ ਜਿਹੜਾ ਬਹੁ ਗਿਣਤੀ ਦਾ ਪ੍ਰਚਾਰ ਹੈ, ਔਰ ਇਹ ਗੱਲ ਰਾਜੀਵ ਗਾਂਧੀ ਨੇ ਕਹੀ ਸੀ ਜੀ, 85 ਚ ਇੱਥੇ ਆਇਆ ਨੈਸ਼ਨਲ प्रेस क्लब ਚ प्रेस कॉन्फ्रेंस। ਉਹਨੇ ਕਿਹਾ ਜੀ ਉਹ ਪਿੱਛੇ ਕੁਝ ਸਿੱਖ ਖੜੇ ਹੈ, ਇਹ ਖਾਲਿਸਤਾਨ ਮੰਗਤਾ ਹੈ। ਕਿਸੇ ਨੇ ਕੋਈ ਨਹੀਂ ਸੀ ਕਿਹਾ ਉਹਦੇ अपने अंदरला जुनून जो राहुल गांधी ने जुनून दिखाया। तो अगर खालिस्तान बनाना है तो पाकिस्तान में बनाओ, वहाँ महाराजा रंजीत सिंह का राज वहाँ था। सो ये तो इन्हां दी शरारत है ताकि सिखां दी इस जैन्यून जिहड़ी साडी सियासी एस्पिरेशन है खालिस्तान दी उहनूं किल कीता जाए और इहदे नाल ही सिखां दे अंदर मुसलमानां दे लई उस नफरत नूं बार-बार ਉਹ ਪ੍ਰਿਕ ਕਰਦੇ ਨੇ। ਔਰ ਥਰਡਲੀ ਇਹਦੇ ਨਾਲ ਉਹ ਈਵਨ ਪਾਕਿਸਤਾਨ ਨੂੰ ਵੀ ਇਨਸਿਕਿਉਰ ਕਰਨ ਦਾ ਯਤਨ ਕਰਦੇ ਨੇ, ਇਹ ਕਹਿ ਕੇ ਕਿ ਜੀ ਅੱਜ ਜਿਹੜੇ ਖਾਲਿਸਤਾਨ ਮੰਗਦੇ ਨੇ ਕੱਲ੍ਹ ਨੂੰ ਇਹਨਾਂ ਨੇ ਲਾਹੌਰ ਮੰਗਣਾ ਹੈ ਜੀ, ਕੱਲ੍ਹ ਨੂੰ ਇਹਨਾਂ ਨੇ ਪਾਕਿਸਤਾਨੀ ਪੰਜਾਬ ਮੰਗਣਾ ਹੈ ਜੀ। ਸੋ ਮੈਂ ਸਮਝਦਾ ਵੀ ਇਹ ਅਸੀਂ 5 ਸਾਲ ਦੇ ਬੱਚੇ ਵਾਲੀ ਸੋਚ ਚੋਂ ਨਿਕਲੀਏ ਸਾਰੇ। ਇਹ ਨਹੀਂ ਹੈ ਵੀ ਇਸ ਵੀਰ ਦੀ ਇਹ ਸੋਚ ਹੈ, ਬਹੁਤ ਸਾਰੇ ਕਈ ਵਾਰ ਇਸ ਹਿੰਦੂ ਪ੍ਰਚਾਰ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਅਲਟੀਮੇਟਲੀ ਜਦੋਂ ਮੁਲਕ ਬਣ ਜਾਂਦੇ ਨੇ ਉਹਨਾਂ ਦੀਆਂ ਸੋਵਰਨ ਹੱਦਾਂ ਬਣ ਜਾਂਦੀਆਂ, ਉਹਨਾਂ ਨੂੰ ਰੈਕਗਨੀਸ਼ਨ ਮਿਲਦੀ ਹੈ। ਤੇ ਇਵੇਂ ਤੁਸੀਂ ਨਹੀਂ ਹੁੰਦਾ ਕਿ ਕੋਈ ਹੁਣ ਇਰਾਕ ਨੇ, ਕੁਵੈਤ ਜਿਹੜਾ ਇਰਾਕ ਦਾ ਹਿੱਸਾ ਸੀ ਸਦੀਆਂ ਤੋਂ ਜੀ, ਫਸਟ ਵਰਲਡ ਵਾਰ ਤੋਂ ਬਾਅਦ ਉਹਨਾਂ ਨੇ ਚਲਾਕੀ ਦੇ ਨਾਲ ਇੱਕ ਅਲੱਗ ਮੁਲਕ ਬਣਾ ਦਿੱਤਾ ਜੀ। ਜਦੋਂ ਸਦਾਮ ਹੁਸੈਨ ਨੇ 91-92 ਪੀਰੀਅਡ 'ਚ ਫੌਜ ਭੇਜ ਕੇ ਕੁਵੈਤ ਤੇ ਕੰਟਰੋਲ ਕੀਤਾ ਤਾਂ ਉਹਦਾ ਇਹ ਸੀ ਕਿ ਵੀ ਇਹ ਤਾਂ ਸਾਡੇ, ਪਰ ਹੁਣ ਸਾਡਾ ਹੋ ਗਿਆ, ਫਿਰ ਮਿਲ ਗਿਆ ਉਹਨਾਂ ਨੂੰ। ਲੜਾਈ ਫੇਸ ਕਰਨੀ ਪਈ, ਅਲਟੀਮੇਟਲੀ ਕੁਵੈਤ 'ਚੋਂ ਨਿਕਲਣਾ ਪਿਆ, ਹੁਣ ਆਪਣਾ ਹੈਂਗ ਵੀ ਹੋਇਆ, ਆਪਣਾ ਮੁਲਕ ਵੀ ਗਵਾਇਆ ਜੀ। ਜੋ ਇਦਾਂ ਨਹੀਂ ਹੁੰਦਾ ਕਿ ਵੀ ਜਦੋਂ ਇੱਕ ਵਾਰੀ ਮੁਲਕ ਬਣ ਜਾਂਦੇ ਨੇ 47 ਤੱਕ ਸਾਡਾ ਜ਼ਰੂਰ ਸੀ ਕਿ ਭਾਈ ਕਿਵੇਂ ਅਸੀਂ ਰਹਿਣਾ ਹੈ, ਪੰਜਾਬ ਦੇ ਵਿੱਚ ਸਾਡੀ ਕੀ ਥਾਂ ਹੋਏ। ਅਸੀਂ ਆਪਣਾ ਮੌਕਾ ਗਵਾਇਆ ਸਾਡੀ ਲੀਡਰਸ਼ਿਪ ਨੇ। ਅਸੀਂ ਪਾਕਿਸਤਾਨ ਦੀ ਹੋਂਦ, ਪਾਕਿਸਤਾਨ ਦੀਆਂ ਬਾਉਂਡਰੀਜ਼, ਉਹ ਵਾਹਗਾ ਹੁਸੈਨੀਵਾਲਾ, ਉਹਨਾਂ ਨੂੰ ਸੈਕਰੋਸੈਂਕਟ ਮੰਨਦੇ ਔਰ ਅਸੀਂ ਸਮਝਦੇ ਹਾਂ ਵੀ ਸਾਡੀ ਕੁੱਲ ਦੁਨੀਆ 'ਚ ਸਿੱਖ ਆਬਾਦੀ ਦਾ 80% ਵਾਹਗਾ ਤੋਂ ਲੈ ਕੇ ਜਮਨਾ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ ਇਸ ਬਾਉਂਡਰੀਜ਼ ਦੇ ਵਿੱਚ ਹੈ ਔਰ ਇਹੀ ਸਾਡਾ ਭਵਿੱਖ ਦਾ ਖਾਲਿਸਤਾਨ ਹੈ। ਅਸੀਂ ਪਾਕਿਸਤਾਨ ਨਾਲ ਇੱਕ ਹਮਸਾਏ ਮੁਲਕ ਦੀ ਤਰ੍ਹਾਂ ਜਿਹੜਾ ਹੈ ਜਿਹਦੇ ਨਾਲ ਸਾਡੇ ਚੰਗੇ ਸਬੰਧ ਹੋਣ, ਸਾਡੇ ਗੁਰਦੁਆਰਾ ਸਾਹਿਬਾਨ ਤੱਕ ਫ੍ਰੀ ਐਕਸੈਸ ਹੋਏ, ਉਹ ਸਾਡੇ ਨਾਲ ਵਪਾਰ ਕਰਨ। ਸਾਡਾ ਤਾਂ ਰਸਤਾ ਹੈ ਸੈਂਟਰਲ ਏਸ਼ੀਆ ਨੂੰ ਵਪਾਰ ਦਾ ਔਰ ਸਾਡਾ ਕਿੰਨਾ ਕੁਛ ਆਪਸੀ ਸਾਂਝ ਹੈ। ਸੋ ਮੈਂ ਸਮਝਦਾ ਵੀ ਇਸ ਗੱਲ ਵੱਲ ਜਿਹੜਾ ਇਸ ਪ੍ਰਚਾਰ ਤੋਂ ਬਚਿਆ ਜਾਏ। ਵੀਰ ਅੰਮ੍ਰਿਤਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਫਿਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।